ਦੋ ਮੁਲਕ ਹੈ, ਦੋ ਮੁਲਕਾਂ ਦਾ ਜਿਹੜਾ ਪੰਜਾਬ ਵੰਡਿਆ ਗਿਆ ਹੈਗਾ, ਉਹ ਪੰਜਾਬ ਦਿਲਾਂ ਦੇ ਵਿੱਚ ਤੇ ਇੱਕ ਹੀ ਹੈ, ਚਾਹੇ ਸਰਹੱਦਾਂ ਤੇ ਵੰਡਿਆ ਗਿਆ ਹੈਗਾ। ਠੀਕ ਹੈ, ਤਾਰਾਂ ਵੱਜ ਗਈਆਂ ਨੇ, ਦਿਲ ਤੇ ਪੰਜਾਬੀਆਂ ਜੁੜੇ ਨੇ ਆਪਾਂ ਜੀ। ਨਹੀਂ ਵੇਖੋ, ਪੰਜਾਬੀਆਂ ਦੇ ਦਿਲ ਕਦੀ ਵੱਖ ਨਹੀਂ ਹੋ ਸਕਦੇ। ਪੰਜਾਬੀ ਮੰਨ ਕੇ ਚੱਲੋ, ਪੰਜਾਬੀ ਇੱਧਰ ਨਹੀਂ ਆਉਂਦੇ ਹੈਗੇ, ਪੰਜਾਬੀ ਇੰਗਲੈਂਡ ਮਿਲ ਲੈਂਦੇ ਨੇ, ਦੁਬਈ ਮਿਲ ਲੈਂਦੇ ਨੇ, ਅਮਰੀਕਾ 'ਚ ਮਿਲ ਲੈਂਦੇ ਨੇ। ਉੱਥੇ ਤੁਸੀਂ ਜਾ ਕੇ ਦੇਖੋ, ਜਿਹੜੇ ਪੰਜਾਬੀ ਸਿੰਗਰਾਂ ਦੇ, ਦਲਜੀਤ ਦੇ ਸ਼ੋਅ ਹੁੰਦੇ ਨੇ, ਜਾਂ ਮੂਸੇ ਵਾਲੇ ਨੇ ਸ਼ੋਅ ਕੀਤੇ, ਜਾਂ ਹੋਰ ਸਾਡੇ ਸਿੰਗਰ ਜਿਹੜੇ ਗਿੱਪੀ ਗਰੇਵਾਲ ਹੋਰ ਸ਼ੋਅ ਕਰਦੇ ਹੈਗੇ ਨੇ, ਉੱਥੇ ਸਾਰੇ ਪੰਜਾਬ ਇਕੱਠਾ ਹੋ ਕੇ ਸ਼ੋਅ ਵੇਂਦਾ ਹੈਗਾ। ਪੰਜਾਬ ਕਿਵੇਂ ਅਲੱਗ ਹੋ ਸਕਦਾ ਹੈਗਾ? ਪੰਜਾਬ ਨਹੀਂ ਹੈ, ਪੰਜਾਬ ਇੱਕ ਵਿਚਾਰਧਾਰਾ ਹੈ, ਇੱਕ ਸੋਚ ਹੈ ਜਿਹੜੀ ਉਹ ਅੱਗੇ ਲੈ ਕੇ ਜਾ ਰਹੀ ਹੈ। ਪੰਜਾਬੀ ਨੇ ਜਿਨ੍ਹਾਂ ਨੇ ਪੂਰੇ ਵਰਲਡ ਤੇ ਕਬਜ਼ਾ ਕਰ ਲਿਆ ਜੀ, ਹਰ ਮਸਲੇ ਤੇ ਕਬਜ਼ਾ ਕਰ ਲਿਆ। ਟਰਾਂਸਪੋਰਟ ਤੇ ਸਾਡੇ ਕਬਜ਼ੇ ਹੋ ਗਏ, ਪਾਰਲੀਮੈਂਟ 'ਚ ਸਾਡੇ ਪੰਜਾਬੀ ਬੈਠੇ ਹੈਗੇ ਨੇ। ਸਾਡਾ ਜਲਵਾ ਤੇ ਪੰਜਾਬੀ ਕਰਕੇ ਹੈ ਨਾ ਜੀ। ਇਹ ਜ਼ਬਾਨ ਹੈ, ਇਹ ਜ਼ਬਾਨ ਸਾਨੂੰ ਅੱਗੇ ਲੈ ਕੇ ਜਾ ਰਹੀ ਹੈ। ਹਾਲਾਂਕਿ ਸਾਨੂੰ ਇਹ ਚਾਹੀਦਾ ਹੈਗਾ, ਸਾਡੀ ਮਾਂ ਬੋਲੀ ਜਿਹੜੀ ਪੰਜਾਬੀ ਹੈਗੀ ਹੈ, ਸਾਨੂੰ ਉਹ ਨਹੀਂ ਛੱਡਣੀ ਚਾਹੀਦੀ ਹੈਗੀ। ਅਸੀਂ ਆਪਣੇ ਬੱਚੇ ਕਨਵੈਂਟ ਸਕੂਲਾਂ 'ਚ ਪਾ ਦਿੰਦੇ ਹਾਂ, ਅਸੀਂ ਅੱਗੇ ਉਹਨਾਂ ਨੂੰ ਇੰਗਲਿਸ਼ ਸੋਚਦਿਆਂ ਨੂੰ ਇੰਗਲਿਸ਼ ਆਈ ਜਾਵੇ, ਹਾਂਜੀ, ਉਹਨਾਂ ਨੂੰ ਅਸੀਂ ਉਹ ਇੰਗਲਿਸ਼ ਦੇ ਵਿੱਚ ਉਹ ਅੱਗੇ ਪੜ੍ਹੀ ਜਾਣ, ਅਸੀਂ ਆਪਣੀ ਬੋਲੀ ਪਿੱਛੇ ਛੱਡ ਦਿੰਦੇ ਹਾਂ। ਠੀਕ ਹੈ, ਹਰ ਭਾਸ਼ਾ ਸਿੱਖਣੀ ਚਾਹੀਦੀ ਹੈ, ਪਰ ਆਪਣੀ ਮਾਂ ਬੋਲੀ ਨਹੀਂ ਛੱਡਣੀ ਚਾਹੀਦੀ। ਮਾਂ ਬੋਲੀ ਛੱਡਣੀ ਚਾਹੀਦੀ। ਮੇਰੇ ਖਿਆਲ ਨਾਲ ਜਿਹੜੀ ਮਾਂ ਬੋਲੀ ਦੀ ਲੜਾਈ ਉਹ ਹਰ ਪਾਸੇ ਹੀ ਹੈਗੀ ਹੈ, ਤੇ ਉਹ ਮੇਰੇ ਖਿਆਲ ਨਾਲ ਵੀ ਆਪਣੀ ਮਾਂ ਬੋਲੀ ਨੂੰ ਨਹੀਂ ਛੱਡਣਾ ਚਾਹੀਦਾ। ਐਂ ਲੱਗਦਾ ਜੀ ਨਾ ਜੀ ਅਸੀਂ ਬਾਰਡਰ ਨਹੀਂ ਟੱਪੇ, ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ 'ਚ ਹੀ ਆ ਗਏ ਆ, ਕੋਈ ਸਾਨੂੰ ਉੱਪਰ ਨਹੀਂ ਲੱਗਿਆ ਹੈਗਾ। ਹਾਲਾਂਕਿ ਪਹਿਰਾਵਾ ਥੋੜਾ ਜਿਹਾ ਜ਼ਰੂਰ ਅਲੱਗ ਹੈਗਾ ਪੰਜਾਬ ਨਾਲੋਂ, ਪਰ ਬੋਲੀ ਪੱਖੋਂ, ਸੱਭਿਆਚਾਰ ਪੱਖੋਂ, ਹੋਰ ਜਿਹੜੇ ਤੁਹਾਡੇ ਰੀਤੀ ਰਿਵਾਜ ਨੇ ਉਹ ਥੋੜੇ ਬਹੁਤੇ ਅਲੱਗ ਹੋਣਗੇ, ਪਰ ਮੰਨ ਕੇ ਚੱਲੀਏ ਕਿ ਜਿਹੜਾ ਇੱਧਰ ਦਾ ਪੰਜਾਬ ਉੱਧਰ ਦਾ ਪੰਜਾਬ ਹੈ, ਸਾਨੂੰ ਤਾਂ ਕੋਈ ਖਾਸ ਫਰਕ ਲੱਗਾ ਨਹੀਂ ਹੈ। ਬਸ ਪਿਆਰ ਹੀ ਪਿਆਰ ਹੈਗਾ ਇੱਥੇ। ਬਾਰਡਰ ਤੇ ਜੀ ਜਦੋਂ ਅਸੀਂ ਇਮੀਗ੍ਰੇਸ਼ਨ ਕਲੀਅਰ ਕਰਕੇ ਅੰਦਰ ਆਏ ਤੇ ਸਾਡੇ ਉੱਤੇ ਫੁੱਲ ਸੁੱਟੇ ਗਏ, ਗਲੇ 'ਚ ਫੁੱਲਾਂ ਵਾਲੀਆਂ ਮਾਲਾ ਪਾਈਆਂ ਗਈਆਂ, ਬੜੀ ਖੁਸ਼ੀ ਹੋਈ। ਫੁੱਲਾਂ ਦੀ ਜਿਹੜੀ ਖੁਸ਼ਬੂ ਹੈ ਨਾ ਜੀ, ਸਾਡੇ ਹੱਥਾਂ ਦੇ ਵਿੱਚ ਅਜੇ ਵੀ ਹੈਗੀ ਹੈ, ਸਾਡੇ ਜਿਸਮ ਦੇ ਵਿੱਚ ਅਜੇ ਵੀ ਹੈਗੀ ਹੈ। ਇਹ ਖੁਸ਼ਬੂ ਮੈਨੂੰ ਲੱਗਦਾ ਕਦੀ ਸਾਡੇ ਵਿੱਚੋਂ ਅੰਦਰੋਂ ਜਾਏਗੀ, ਬਾਹਰੋਂ ਜਾ ਸਕਦੀ ਹੈ। ਸਾਡੇ ਦਿਲ ਦੇ ਵਿੱਚ ਇਹ ਖੁਸ਼ਬੂ ਹਮੇਸ਼ਾ ਵਸ ਗਈ ਹੈਗੀ ਹੈ। ਬੜਾ ਹੀ ਅੱਛਾ ਪ੍ਰਬੰਧ ਸੀਗਾ ਸਰਕਾਰ ਦਾ, ਸਰਕਾਰ ਨੇ ਬੜਾ ਹੀ ਧਿਆਨ ਦਿੱਤਾ ਸਾਨੂੰ। ਬੱਸਾਂ ਦਾ ਵੀ ਜਿਹੜਾ ਪ੍ਰਬੰਧ ਸੀਗਾ ਉਹ ਵੀ ਬੜਾ ਚੰਗਾ ਸੀ। ਲੰਗਰ ਦਾ ਪ੍ਰਬੰਧ, ਪਹਿਲੇ ਲੰਗਰ ਖਵਾ ਕੇ ਫਿਰ ਉਹਨਾਂ ਨੇ ਗੱਡੀ ਪਾਈ ਹੈ ਵਾਘੇ ਤੋਂ ਨਨਕਾਣਾ ਸਾਹਿਬ ਨੂੰ ਗੱਡੀ ਪਾਈ, ਫਿਰ ਉਹਨਾਂ ਨੇ ਧਿਆਨ ਰੱਖਿਆ। ਹਾਲਾਂਕਿ ਸਾਨੂੰ ਇਹ ਵੀ ਦੁੱਖ ਹੁੰਦਾ ਵੀ ਇੱਧਰ ਦੇ ਲੋਕ ਖੱਜਲ ਖਵਾਰ ਹੋਏ ਹੋਣਗੇ ਜਦੋਂ ਸਿਕਿਉਰਿਟੀ ਕਰਕੇ ਜਦੋਂ ਰਸ਼ ਲੱਗਦਾ ਹੈਗਾ। ਰੋਡ ਕਲੀਅਰ ਕੀਤੇ, ਹਾਂ, ਰੋਡ ਪਰ ਉਹਨਾਂ ਦੀ ਮਜਬੂਰੀ ਹੁੰਦੀ ਆ ਕਿ ਰੋਡ ਕਲੀਅਰ ਕਰਕੇ ਅਸੀਂ ਸੰਗਤ ਨੂੰ ਟਾਈਮ ਤੇ ਪਹੁੰਚਾ ਦਈਏ। ਰਾਤੀ ਸਾਨੂੰ ਪਹੁੰਚਦੇ ਸਮਾਂ 9-10 ਵੱਜ ਗਏ ਸੀਗੇ, ਪਰ ਸਾਡਾ ਵੈਲਕਮ ਬਹੁਤ ਸੋਹਣਾ ਹੋਇਆ। ਦੂਸਰੇ ਜੱਥੇ ਜਾਏ ਮੈਂ ਹਾਂਜੀ, ਸਾਡਾ ਦੂਜਾ ਜੱਥਾ ਸੀਗਾ। ਪਹਿਲਾ ਜੱਥਾ ਤੇ ਸਵੇਰੇ ਨਿਕਲ ਗਿਆ ਸੀਗਾ ਉੱਥੋਂ, ਅਸੀਂ ਦੂਜੇ ਜੱਥੇ ਦੇ ਵਿੱਚ ਕਾਫੀ ਕੋਈ 20-25 ਬੱਸਾਂ ਸੀਗੀਆਂ, ਉਹਦੇ ਵਿੱਚ ਅਸੀਂ ਆਏ ਸੀ। ਹਾਂਜੀ ਹਾਂਜੀ। ਤੁਹਾਨੂੰ ਫੁੱਲ ਫਿਰ ਮੰਤਰੀਆਂ ਦੀ ਫੀਲ ਹੋ ਰਹੀ ਕਿ ਜਿਵੇਂ ਸਵਾਗਤ ਹੋਇਆ ਤੁਹਾਡਾ, ਖੁਸ਼ਮਦੀਦ ਕੀਤਾ ਗਿਆ, ਪਾਕਿਸਤਾਨੀ ਮਾਮ ਕਿਵੇਂ ਤੁਹਾਨੂੰ ਪੇਸ਼ ਆ ਰਹੀ? ਫਿਰ ਬੜੀ ਜ਼ਬਰਦਸਤ ਜੀ। ਤੁਹਾਡਾ ਇਹ ਖਾਲੀ ਪਾਕਿਸਤਾਨ ਵਾਲਾ ਪੰਜਾਬ ਨਹੀਂ, ਇਹ ਜਿਹੜਾ ਪਰਲਾ ਜਿਹੜੇ ਤੁਹਾਡੇ ਸਿੰਧ ਹੈਗਾ, ਉਧਰ ਦੇ ਲੋਕ ਬੜਾ ਪਿਆਰ ਕਰ ਰਹੇ ਹੈਗੇ ਨੇ। ਮੈਂ ਉਹਨਾਂ ਨੂੰ ਪੁੱਛਿਆ ਵੀ ਆ ਵੀ ਤੁਹਾਨੂੰ ਪੱਗ ਵੇਖ ਕੇ ਤੁਹਾਨੂੰ ਹੁੰਦਾ ਕੀ ਹੈ, ਤੁਸੀਂ ਤੁਹਾਡੇ ਮਨ ਦੇ ਅੰਦਰ ਇੰਨੀ ਖੁਸ਼ੀ ਕਿਉਂ ਹੁੰਦੀ ਹੈ? ਉਹ ਕਹਿੰਦੇ ਸਾਨੂੰ ਖੁਦ ਨਹੀਂ ਪਤਾ ਹੈਗਾ। ਅਸੀਂ ਕਹਿੰਦਾ ਜੇ ਬਿਆਨ ਕਰਤਾ ਤੇ ਇਹਦਾ ਮਤਲਬ ਤਾਂ ਇਹ ਹੋਇਆ ਵੀ ਉਹ ਗੱਲ ਛੋਟੀ ਰਹਿ ਗਈ ਵੀ ਅਸੀਂ ਤੁਹਾਨੂੰ ਤਾਂ ਖੁਸ਼ੀ ਮਿਲਦੀ ਹੈ। ਕਹਿੰਦਾ ਸਾਨੂੰ ਪਤਾ ਹੀ ਨਹੀਂ ਤੁਹਾਡੇ ਨਾਲ ਮਿਲ ਕੇ ਖੁਸ਼ੀ ਕੀ ਹੁੰਦੀ ਹੈ। ਆਪਣਾ ਵਾਘੇ ਤੋਂ ਇਸ ਤੱਕ ਆਏ, ਤੁਹਾਨੂੰ ਟਰਾਂਸਪੋਰਟ ਕਿਵੇਂ ਦੀ ਮਿਲੀ? ਸਹੀ ਸੀ, ਤੁਸੀਂ ਖੁਸ਼ ਹੋ? ਹਾਂਜੀ, ਟਰਾਂਸਪੋਰਟ ਚੰਗੀ ਸੀ। ਬੱਸਾਂ ਮਤਲਬ ਸਾਡੇ ਵਾਸਤੇ ਸਰਪ੍ਰਾਈਜ਼ ਸੀਗਾ, ਕਿਉਂਕਿ ਅਸੀਂ ਪਹਿਲੀ ਵਾਰ ਆਏ ਹਾਂ, ਨਹੀਂ ਪਤਾ ਹੁੰਦਾ ਵੀ ਤੁਹਾਨੂੰ ਇੰਤਜ਼ਾਮ ਕਿੱਦਾਂ ਦੇ ਹੋਣਗੇ। ਸਾਨੂੰ ਲੱਗੇਗਾ ਸ਼ਾਇਦ ਚਲੋ ਠੀਕ, ਬੱਸਾਂ ਠੀਕ ਠਾਕ ਹੋਣਗੀਆਂ, ਪਰ ਬੱਸਾਂ ਵੋਲਵੋ ਸਨ ਬਹੁਤ। ਜਿਵੇਂ ਦੀ ਉੱਥੇ ਬੱਸਾਂ ਨੇ ਟੌਪ ਦੀਆਂ, ਐਵੇਂ ਦੀਆਂ ਇੱਥੇ ਬੱਸਾਂ ਨੇ ਟੌਪ ਦੀਆਂ। ਬਹੁਤ ਵਧੀਆ ਸੀਟਾਂ, AC ਲੱਗੇ, ਪ੍ਰਬੰਧ ਵਧੀਆ, ਕੋਈ ਦਿੱਕਤ ਨਹੀਂ ਆਈ ਹੈਗੀ। ਬੜਾ ਵਧੀਆ ਸਟਾਫ, ਬੜਾ ਵਧੀਆ ਟ੍ਰੀਟ ਕੀਤਾ ਸਾਰਿਆਂ ਨੇ। ਸਾਡੀ ਸਿਕਿਉਰਿਟੀ ਪੁਲਿਸ ਅਫਸਰ ਉਹ ਕਿਵੇਂ ਪੇਸ਼ ਆ ਰਹੀ ਤੁਹਾਨੂੰ? ਨਹੀਂ, ਉਹ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਵੀ ਚਾਅ ਚੜ ਗਿਆ ਹੈਗਾ, ਸਾਡੇ ਪੰਜਾਬੀ ਆ ਗਏ ਹੈਗੇ ਨੇ। ਤੇ ਇਹ ਚਲੋ ਇੱਕ ਪ੍ਰੋਟੋਕੋਲ ਵੀ ਹੁੰਦਾ, ਚਾਹੇ ਕਿਸੇ ਵੀ ਦੇਸ਼ ਦੀ ਪੁਲਿਸ ਆ, ਉਹ ਆਪਣੇ ਜਿਹੜੇ ਬਾਹਰਲੇ ਤੁਹਾਡੇ ਕੋਈ ਕਿਸੇ ਹੋਰ ਕੰਟਰੀ ਤੋਂ, ਦੇਸ਼ ਤੋਂ ਲੋਕ ਆਉਣ, ਉਹਨਾਂ ਦੇ ਪ੍ਰੋਟੋਕੋਲ ਹੁੰਦਾ ਵੀ ਅਸੀਂ ਉਹਨਾਂ ਦੀ ਸੁਰੱਖਿਆ ਹਿਫਾਜ਼ਤ ਕਰੀਏ। ਬੜੀ ਚੰਗੀ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਹੈ, ਅਸੀਂ ਖੁਸ਼ ਹਾਂ। ਤੇ ਜਿਵੇਂ ਸਾਡੇ ਵੀ ਤੁਹਾਡੇ ਵੀ ਇੱਥੋਂ ਆਉਂਦੇ ਨੇ, ਸਾਡੇ ਵੀ ਉੱਥੇ ਸਿਕਿਉਰਿਟੀ ਬੜਾ ਪੁਖਤਾ ਪ੍ਰਬੰਧ ਕਰਦੀ ਹੈ, ਬੜਾ ਹੀ ਧਿਆਨ ਰੱਖਦੀ ਹੈਗੀ ਹੈ।
ਘੇਰਾ ਲੰਬਾ ਕਰਦੀ ਹੈਗੀ, ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ, ਪਰੇਸ਼ਾਨੀ ਨਾ ਆਵੇ। ਤੇ ਇੱਧਰ ਦੀ ਜਿਹੜੀ ਪੁਲਿਸ ਦਾ ਰੋਲ, ਮਹਿਕਮੇ ਦਾ ਰੋਲ ਬੜਾ ਚੰਗਾ ਸੀਗਾ, ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਹੈਗੀ। ਅੱਛਾ ਮਨਦੀਪ ਭਾਜੀ, ਆਪਣਾ ਪਿਛੋਕੜ ਜਿਹੜਾ ਥੋੜਾ ਉਹਦੇ ਬਾਰੇ ਗੱਲ ਕਰੀਏ ਆਪਾਂ, ਤੁਹਾਡਾ ਪਿਛੋਕੜ ਕਿੱਦਾਂ ਦਾ, ਇਧਰੋਂ ਕੁਦਰ ਦੀ? ਸਾਡਾ ਜੀ ਵੈਸੇ ਪਿਛੋਕੜ, ਮੇਰੇ ਜਿਹੜੇ ਦਾਦਕੇ ਨੇ ਉਹ ਸ਼ੇਖੂਪੁਰਾ ਦੇ ਨੇ, ਰਜਿੰਦਾ ਕੋਟ ਪਿੰਡ ਹੈਗਾ। ਰਜਿੰਦਾ ਕੋਟ ਹਾਂ, ਮੇਰੇ ਜਿਹੜੇ ਦਾਦਾ ਦਾਦਾ ਮੇਰਾ ਉੱਥੋਂ ਆਇਆ ਸੀ 1947 ਦੀ ਵੰਡ ਦੇ ਵਿੱਚ। ਤੇ ਦਾਦੇ ਦੀ ਮੇਰੀ ਕੋਈ ਉਮਰ ਸੀ ਕੋਈ 24-25 ਸਾਲ, ਦਾਦੀ ਮੇਰੀ 16 ਸਾਲ ਦੀ ਸੀਗੀ ਜਦੋਂ ਗਏ ਇੱਥੋਂ ਗਏ ਨੇ। ਤੇ ਮੇਰੇ ਜਿਹੜੇ ਨਾਨਾ ਨਾਨੀ ਨੇ ਉਹ ਕੋਟ ਹਸਨ ਖਾਂ ਦੇ ਨੇ। ਹਫਤਾਬਾਦ ਹਫਸਾਬਾਦ ਮੈਨੂੰ ਨਾਂ ਲੈਣਾ ਨਹੀਂ ਚੰਗੀ ਤਰ੍ਹਾਂ ਹੁੰਦਾ। ਤੇ ਉਹ ਇੱਥੇ ਰਹਿ ਕੇ ਜਾਂਦੇ ਰਹੇ ਨੇ, ਮਹੀਨਾ ਰਹਿੰਦੇ ਸੀ ਇੱਥੇ ਆ ਕੇ। ਅੱਛਾ, ਉਹ ਹੁਣੇ ਗੁਜ਼ਰੇ ਨੇ, ਕੋਈ 7-8 ਸਾਲ ਹੋਏ ਨੇ। ਮੈਂ ਨਾਨਾ ਨਾਨੀ ਇੱਥੇ ਮਹੀਨਾ ਰਹਿ ਕੇ ਜਾਂਦੇ ਸੀਗੇ। ਗੱਲਾਂ ਸੁਣਾਉਂਦੇ ਹੁੰਦੇ ਤੁਹਾਨੂੰ? ਬੜੀਆਂ ਗੱਲਾਂ ਸੁਣਾਉਂਦੇ ਸੀ ਕਿ ਇਹ ਸਾਡੀ ਹਵੇਲੀ ਹੁੰਦੀ ਸੀ, ਤੇ ਉਹਨਾਂ ਦੇ ਹਜੇ ਜਿਹੜੇ ਇੱਥੇ ਜਿਨ੍ਹਾਂ ਦੇ ਘਰ ਦੇ ਵਿੱਚ ਉਹਨਾਂ ਦਾ ਘਰ ਹੁੰਦਾ ਸੀ, ਉਹਨਾਂ ਦੇ ਘਰ ਜਿਹੜੇ ਅਜੇ ਰਹਿੰਦੇ ਨੇ, ਉਹਨਾਂ ਦਾ ਰਾਬਤਾ ਹੈਗਾ, ਸਾਰਿਆਂ ਦਾ ਰਾਬਤਾ ਹੈਗਾ। ਉਹ ਮਿਲਦੇ ਨੇ, ਉਹ ਮਿਲਦੇ ਰਹੇ, ਮਹੀਨਾ 2-2 ਮਹੀਨਾ ਇੱਥੇ ਲਾ ਕੇ ਜਾਂਦੇ ਸੀਗੇ। ਉਹ ਗੱਲਾਂ ਸੁਣਾਉਂਦੇ ਸੀਗੇ ਵੀ ਬੜੀ ਸਾਡੀ ਖਿਦਮਤ, ਸਾਡੀ ਖੈਰ ਹੁੰਦੀ ਸੀ। ਮੇਰੇ ਮਨ 'ਚ ਉਦੋਂ ਹੀ ਆ ਗਿਆ ਵੀ ਮੈਨੂੰ ਵੀ ਜਾਣਾ ਚਾਹੀਦਾ। ਤੁਸੀਂ ਵੇਖੋ, ਮੇਰਾ ਪਿਓ ਉਧਰ ਜੰਮਿਆ, ਮੈਂ ਉਧਰ ਜੰਮਿਆ, ਫਿਰ ਵੀ ਮੇਰੀ ਖਿੱਚ ਇੱਧਰ ਦੀ ਕਿਉਂ ਹੁੰਦੀ ਹੈ? ਪੁਰਖਿਆਂ ਨੇ ਆਪਣਾ ਇੱਥੇ ਖੂਨ ਪਸੀਨਾ ਇੱਥੇ ਪਾਇਆ ਹੈਗਾ। ਇੱਥੇ ਖੇਤੀ ਕਰਦੇ ਸੀ, ਮੇਰੇ ਦਾਦਾ ਦਾਦੀ ਇੱਥੇ ਖੇਤੀ ਕਰਦੇ ਸੀ, ਜੰਮਣ ਭੋਏ ਵੱਡਕਿਆਂ ਦੀ ਇੱਥੇ। ਹਾਂ, ਇੱਥੇ ਖੇਤੀ ਕਰਦੇ ਸੀਗੇ, ਇੱਥੇ ਕਾਰੋਬਾਰ ਸੀਗੇ। ਉਹ ਆਪਣੀ ਉਹਨਾਂ ਦੀ ਜ਼ਮੀਨ ਦੱਸਦੇ ਨੇ, ਉਹ ਤਾਂ ਕਹਿੰਦੇ ਸੀ ਨਹਿਰੀ ਪਾਣੀ ਵੀ ਲੱਗਦਾ ਸੀ ਸਾਨੂੰ। ਤੇ ਬੜੀ ਵਧੀਆ ਜ਼ਮੀਨ ਕਿੰਨੀ ਸੀ ਆਪਣੀ ਇੱਥੇ ਤੁਹਾਡੀ? ਜ਼ਮੀਨ ਮੈਨੂੰ ਐ ਲੱਗਦਾ, ਕੋਈ ਪੱਕਾ ਨਹੀਂ ਪਤਾ, ਕੋਈ ਜ਼ਿਆਦਾ ਨਹੀਂ ਹੋਏਗੀ, ਕੋਈ 8-10 ਕਿੱਲੇ ਹੋਣਗੇ। 10 ਕਿੱਲੇ ਸੀਗੇ ਇੱਥੇ ਮੇਰੇ ਖਿਆਲ ਨਾਲ, ਸ਼ਾਇਦ ਮੈਨੂੰ ਲੱਗਦਾ ਜ਼ਿਆਦਾ ਵੀ ਹੋਣ, ਪਰ ਜਿੰਨੀ ਸੁਣਨ ਚ ਹੋਇਆ ਵੀ ਇੰਨੇ ਕੁ ਸੀਗੇ। ਤੇ ਉਹ ਜ਼ਮੀਨ ਫਿਰ ਜਾ ਕੇ ਉੱਥੇ ਚਲੋ ਮਿਲ ਹੀ ਜਾਂਦੀ ਹੈਗੀ ਹੈ, ਤੁਸੀਂ ਜੋ ਹਿਸਾਬ ਕਿਤਾਬ ਹੁੰਦਾ ਉੱਥੇ ਮਿਲੀ ਵੀ ਜਾ ਕੇ। ਫਿਰ ਅਸੀਂ, ਮੇਰੇ ਦਾਦਾ ਦਾਦੀ ਇੱਥੇ ਰਹੇ, ਅੰਮ੍ਰਿਤਸਰ ਕੈਂਪ 'ਚ ਰਹੇ, ਫਿਰ ਉੱਥੇ ਜਾ ਕੇ ਉਹ ਲੁਧਿਆਣਾ ਰਹੇ 9 ਮਹੀਨੇ 9-10 ਮਹੀਨੇ। ਉਹ ਕਹਿੰਦੇ ਅੱਗੇ ਚਲੀਏ, ਥੋੜੀ ਜ਼ਮੀਨ ਹੋਰ ਵਧੀਆ ਹੈਗੀ ਹੈ। ਫਿਰ ਸਾਡਾ ਪਰਿਵਾਰ ਆ ਕੇ ਕੁਰਸ਼ੇਤਰ ਹਰਿਆਣਾ ਦੇ ਵਿੱਚ, ਉਦੋਂ ਪੰਜਾਬ ਹੀ ਹੁੰਦਾ ਸੀ ਕੁਰਸ਼ੇਤਰ। ਤੇ ਜਦੋਂ ਹਰਿਆਣਾ ਬਣਿਆ, ਪੰਜਾਬ ਅੱਡ ਹੋਇਆ, ਹਰਿਆਣਾ ਅੱਡ ਹੋਇਆ, ਫਿਰ ਸਾਡਾ ਹੁਣ ਹਰਿਆਣਾ ਦੇ ਕੁਰਸ਼ੇਤਰ ਦੇ ਵਿੱਚ ਆ ਗਿਆ ਸਾਡਾ। ਹੁਣ ਸਾਡਾ ਜਿਹੜਾ ਘਰ ਹੈ ਸਾਰਾ ਉੱਥੇ ਕੁਰਸ਼ੇਤਰ ਹੀ ਹੈ, ਪਰ ਅਸੀਂ ਚੰਡੀਗੜ੍ਹ ਰਹਿੰਦੇ ਆ, ਮੀਡੀਆਦਾਰ ਨਾਲ ਕੰਮ ਕਰਦੇ ਆ। ਮੈਨੂੰ 19 ਸਾਲ ਹੋ ਗਏ ਨੇ ਉੱਥੇ ਕੰਮ ਕਰਦਿਆਂ ਨੂੰ। ਤੇ ਆਪਣਾ ਮੀਡੀਆ ਚੈਨਲ ਹੈ? ਹਾਂ, ਸਾਡਾ ਚੈਨਲ ਹੈ ABC ਪੰਜਾਬ ਚੈਨਲ ਹੈ, ਖਬਰਾਂ ਵਾਲਾ। ਇੱਕ ਅਕਸ ਪੋਡਕਾਸਟ ਦੇ ਨਾਂ ਤੋਂ ਕਰਦੇ ਆ ਅਸੀਂ। ਪੁਰਾਣੇ ਜਿਹੜੇ ਗਾਇਕ ਨੇ, ਬੜੇ ਪੁਰਾਣੇ ਮੁਹੰਮਦ ਸਦੀਕ ਜਾਂ ਜਸਵੰਤ ਸੰਦੀਲਾ, ਸ਼ਮਸ਼ੇਰ ਸੰਧੂ, ਜਿਹੜੇ ਨਵਿੰਦਰ ਰਖੀਆ ਦੇ ਗਾਣੇ ਲਿਖੇ ਹੈਗੇ ਨੇ ਜੀ, ਅਸੀਂ ਉਹਨਾਂ ਦੇ ਪੋਡਕਾਸਟ ਕੀਤੇ ਨੇ, ਬੜੇ ਮਕਬੂਲ ਹੋ ਰਹੇ ਨੇ। ਇੱਥੋਂ ਤੁਹਾਨੂੰ ਬੜੇ ਮੈਸੇਜ ਆਉਂਦੇ ਨੇ, ਪਾਕਿਸਤਾਨ ਤੋਂ ਬੜੇ ਮੈਸੇਜ ਆਉਂਦੇ ਹੈਗੇ ਨੇ ਕਿ ਸਾਨੂੰ ਹੋਰ ਜਿਹੜੇ ਪੁਰਾਣੇ ਤੁਹਾਡੇ ਕਲਾਕਾਰ ਨੂੰ ਰੂਬਰੂ ਕਰਾਓ, ਜਿਹਨਾਂ ਨੂੰ ਲੈ ਕੇ ਆਓ। ਹਾਂਜੀ ਹਾਂਜੀ ਹਾਂਜੀ। ਅੱਛਾ ਮਨਦੀਪ ਭਾਜੀ, ਤੁਹਾਨੂੰ ਕਿੰਨੇ ਸੰਗਤ ਆਈ, ਕਿੰਨੇ ਨੂੰ ਵੀਜ਼ਾ ਮਿਲਿਆ ਉੱਥੋਂ? ਉਹਦੇ ਬਾਰੇ ਸਾਡੀ ਸਰਕਾਰਾਂ ਨੂੰ ਕਹਿਣਾ ਚਾਹੋਗੇ, ਆਪਣੀ ਸਰਕਾਰਾਂ ਉਧਰ? ਵੇਖੋ ਜੀ, ਸਾਨੂੰ ਕੋਈ ਪੱਕਾ ਆਈਡੀਆ, ਸਾਡੇ ਕੋਲ ਕੋਈ ਲਿਸਟ ਨਹੀਂ ਹੈਗੀ ਵੀਜ਼ੇ ਦੀ। ਕੋਈ 4 ਤੋਂ 5 ਹਜ਼ਾਰ ਮੇਰੇ ਖਿਆਲ ਨਾਲ ਆਏ ਹੋਣਗੇ। ਵੇਖੋ, ਇੱਕ ਪ੍ਰਬੰਧ ਹੁੰਦਾ, ਸ਼ਾਇਦ ਇਧਰ ਸਰਕਾਰ ਕਮੇਟੀ ਸੋਚਦੀ ਹੋਏਗੀ ਅਸੀਂ ਜਿੰਨੇ ਬੰਦੇ ਓਟ ਸਕੀਏ ਅਸੀਂ ਉਨੇ ਓਟੀਏ, ਵੱਧ ਅਸੀਂ ਕੋਸ਼ਿਸ਼, ਜੇ ਮੰਨ ਲਓ ਲੈ ਲੈਣਗੇ, ਮੰਨ ਲਓ ਪ੍ਰਬੰਧ ਨਾ ਹੋਣ, ਲੋਕ ਖੱਜਲ ਖੁਆਰੀ ਹੋਣਗੇ। ਚਲੋ ਜਿਨ੍ਹਾਂ ਦਾ ਨਹੀਂ ਲੱਗਿਆ, ਇਨਸ਼ਾਅੱਲਾ ਅਸੀਂ ਵਾਹਿਗੁਰੂ ਅਗੀ ਅਰਦਾਸ ਕਰਦੇ ਹਾਂ ਅਗਲੀ ਵਾਰ ਉਹ ਆ ਜਾਣ, ਉਹਨਾਂ ਦਾ ਵੀਜ਼ਾ ਲੱਗੇ। ਇਹ ਚਾਹੀਦਾ ਤਾਂ ਇਹੀ ਹੈ ਵੀ ਜਿਹੜੇ ਨਹੀਂ ਆਏ ਉਹਨਾਂ ਦਾ ਅੱਗੇ ਵੀਜ਼ਾ ਲੱਗਣਾ ਚਾਹੀਦਾ, ਅਪਲਾਈ ਉਹਨਾਂ ਨੂੰ ਕਰਨਾ ਚਾਹੀਦਾ ਜਿਹੜੇ ਨਵੇਂ ਬੰਦੇ ਹੋਣ। ਜਿਹੜੇ ਮਾਈਗ੍ਰੇਟ ਉਧਰੋਂ ਸਰਦਾਰ ਗਏ ਜਾਂ ਉਧਰੋਂ ਮੁਸਲਮਾਨ ਇੱਧਰ ਆਏ ਨੇ, ਜਿਹੜੇ ਬਜ਼ੁਰਗ ਜਿਨ੍ਹਾਂ ਨੇ ਚੰਦ ਰਹਿ ਗਏ ਨੇ, ਉਸ ਟਾਈਮ ਜਿਹੜੇ ਚੰਦ ਰਹਿ ਗਏ ਨੇ, ਚੰਦ ਰਹਿ ਗਏ ਨੇ, ਉਹਨਾਂ ਨੂੰ ਵੀਜ਼ਾ ਬੜੇ ਮੁਸ਼ਕਲਾਤ ਆ ਰਹੀਆਂ। ਉਹਨਾਂ ਵਾਸਤੇ ਤੁਸੀਂ ਘੁੰਮਣ ਕੁਝ ਕਰਨਾ ਸ਼ੁਰੂ ਹੋ ਜਾਣ, ਉਹਦੇ ਵਾਸਤੇ ਕੀ ਆਸਾਨੀ ਹੋਣੀ ਚਾਹੀਦੀ? ਆਸਾਨੀ ਵੇਖੋ, ਇੱਧਰ ਤੇ ਗੁਰਧਾਮਾਂ ਕਰਕੇ ਵੀਜ਼ਾ ਮਿਲ ਜਾਂਦਾ ਹੈਗਾ। ਕਾਫੀ ਬਜ਼ੁਰਗ ਆਏ ਵੀ ਨੇ। ਕਰਤਾਰਪੁਰ ਸਾਹਿਬ ਇੱਕ ਬੜਾ ਵਧੀਆ ਜ਼ਰੀਆ ਹੈਗਾ। ਵੇਖੋ, ਇਹ ਵੀਜ਼ਾ ਦਾ ਤੇ ਵੇਖੋ ਇਹ ਸਰਕਾਰਾਂ ਨੇ ਵੇਖਣਾ ਹੈਗਾ, ਉਹਨਾਂ ਨੇ ਕਿਸ ਹਿਸਾਬ ਨਾਲ ਵੀਜ਼ਾ ਦੇਣਾ। ਦੋਨੋਂ ਗਵਰਨਮੈਂਟਾਂ ਦਾ ਆਪਣਾ ਦਾ ਇੱਕ ਸਿਸਟਮ ਹੁੰਦਾ ਹੈ। ਚਾਹੇ ਤੁਸੀਂ ਕੋਈ ਵੀ ਕੰਟਰੀ ਲਾ ਲਓ, ਤੁਸੀਂ ਕੈਨੇਡਾ ਵੀ ਵੀਜ਼ਾ ਰਿਜੈਕਟ ਹੋ ਜਾਂਦਾ, ਇੰਗਲੈਂਡ ਵੀ ਹੋ ਜਾਂਦਾ, ਤੁਸੀਂ ਹੋਰ ਕੰਟਰੀ ਕਿੰਨੀਆਂ ਹੈਗੀਆਂ ਨੇ, ਯੂਰਪ ਹੈ, ਯੂਰਪ ਰਿਜੈਕਟ ਹੋ ਜਾਂਦਾ। ਰਿਜੈਕਟ ਤਾਂ ਹਰ ਪਾਸੇ ਹੋ ਜਾਂਦਾ, ਪਰ ਹਰ ਕਿਸੇ ਕੰਟਰੀ ਨੇ ਆਪਣਾ ਹਿਸਾਬ ਦੇਖਣਾ ਹੈਗਾ, ਉਹਨੇ ਕਿਸ ਹਿਸਾਬ ਨਾਲ ਕਿਸ ਮੈਰਿਟ ਤੇ ਵੀਜ਼ਾ ਦੇਣਾ ਹੈਗਾ, ਤਾਂ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਨਾ ਆਵੇ। ਪਰ ਇਹ ਹੈ ਕਿ ਜਿਨ੍ਹਾਂ ਦੇ ਘਰ-ਬਾਰ ਰਹਿ ਗਏ ਉੱਥੇ, ਤੇ ਚਾਹੀਦਾ ਉਹਨਾਂ ਨੂੰ ਵੀ ਵੀਜ਼ਾ ਦਿੱਤਾ ਜਾਵੇ ਕਿ ਉੱਥੇ ਉਹ ਜਾਣ, ਆਪਣਾ ਘਰ-ਬਾਰ ਵੇਖ ਸਕਣ। ਇਹ ਸਰਕਾਰ ਨੂੰ ਆਪਸ ਦੇ ਵਿੱਚ ਮਿਲ ਬਹਿ ਕੇ ਕਰ ਲੈਣਾ ਚਾਹੀਦਾ ਹੈਗਾ ਜੀ। ਅੱਛਾ ਮਨਦੀਪ ਭਾਜੀ,
ਇਹ ਅਕਸਰ ਜਿਹੜੇ ਨੌਜਵਾਨ ਨੇ ਤੁਹਾਡੀ ਉਮਰ ਦੇ ਲਾ ਲਓ ਜਾਂ ਜਿਹੜੇ ਆਣਾ ਚਾਹ ਰਹੇ ਨੇ ਇੱਧਰ, ਲੇਕਿਨ ਉਹਨਾਂ ਦਿਲਾਂ ਵਿੱਚ ਨੇ ਖੌਫ ਜਿਹਾ ਬਿਠਾਇਆ ਹੋਇਆ ਇਹਨਾਂ ਨੇ, ਮੀਡੀਆ ਲਾ ਲਓ ਕਿ ਜ਼ਿਆਦਾ ਜਿਹੜਾ ਨਾ ਕਿ ਜਿਹੜਾ ਉੱਥੋਂ ਵੀਜ਼ਾ ਲੱਗ ਜੇ ਪਾਕਿਸਤਾਨ ਦਾ ਨਾ ਜੀ, ਭਾਰਤ ਕੈਨੇਡਾ ਜਾਂ ਅਦਰ ਨੈਟਵਰਕ ਆਪਣੇ ਕੰਟਰੀ ਨੂੰ ਉਹਨਾਂ ਦਾ ਵੀਜ਼ਾ ਨਹੀਂ ਮਿਲਦਾ ਹੈ, ਲੇਕਿਨ ਆਣਾ ਚਾਹ ਰਹੇ ਨਹੀਂ ਆ ਰਹੇ ਕਿਸੇ ਖੌਫ, ਜਦੋਂ ਉਹਨਾਂ ਨੂੰ ਆਪਣੇ ਪੈਗਾਮ ਦੇਣਾ ਚਾਹੋਗੇ ਆਪਣੀ। ਨਹੀਂ ਇਹ ਵੇਖੋ ਜੀ, ਮੀਡੀਆ ਨੇ ਨਹੀਂ ਕਦੀ ਉਹ ਸਾਡੇ ਉੱਥੇ ਮੀਡੀਆ ਨੇ ਕਦੀ ਨਹੀਂ ਕਿਹਾ ਵੀ ਉਧਰ ਜਾਓਗੇ ਕਿਸੇ ਹੋਰ ਪਾਸੇ ਦਾ ਵੀਜ਼ਾ ਨਹੀਂ ਲੱਗੇਗਾ। ਇੱਕ ਮਿੱਥ ਬਣ ਜਾਂਦੀ ਹੈ, ਮਿੱਥ ਨੂੰ ਤੋੜਨ ਵਾਸਤੇ ਅਸੀਂ ਹੈਗੇ ਆ। ਅਸੀਂ ਹੁਣ ਇੱਥੇ ਕਿੰਨੇ ਲੋਕ ਨੇ ਇੱਥੋਂ ਆ ਕੇ ਫਿਰ ਬਾਹਰ ਜਾਂਦੇ ਹੈਗੇ ਨੇ, ਇਹਦਾ ਤੇ ਕੁਝ ਨਹੀਂ ਹੈਗਾ, ਇਹ ਤੇ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ। ਅਸੀਂ ਸਾਡੇ ਤੇ ਕਿੰਨੇ ਹੀ ਜਾਣਕਾਰ ਨੇ ਜਿਹੜੇ ਇੱਥੇ ਆਏ ਨੇ, ਉਦੋਂ ਬਾਅਦ ਹੋਰ ਕੰਟਰੀਆਂ 'ਚ ਗਏ ਨੇ, ਇਹਦਾ ਤਾਂ ਕੁਝ ਨਹੀਂ ਹੈਗਾ ਵੀ ਹੋ ਤੁਸੀਂ ਇੱਥੇ ਆ ਗਏ ਤੇ ਹੋਰ ਕਿਸੇ ਕੰਟਰੀ ਨਹੀਂ ਜਾ ਸਕਦੇ ਹੈਗੇ। ਗਵਰਨਮੈਂਟ ਕੋਈ ਸੋਚ ਸਮਝ ਕੇ ਕਰਦੀ ਕੁਝ ਕਰਦੀ ਹੈਗੀ ਹੈ ਨਾ ਜੀ, ਕਿ ਤੁਹਾਡੇ ਬੰਦੇ ਉੱਥੇ ਬੈਠੇ ਹੈਗੇ ਨੇ, ਸਾਡੇ ਨੂੰ ਕੀ ਪ੍ਰੋਬਲਮ ਹੈਗੀ ਹੈ ਨਾ, ਤੇ ਇਹ ਜੋ ਕੁਝ ਨਹੀਂ ਹੈਗਾ। ਤੇ ਵੈਸੇ ਇਹ ਲੋਕਾਂ ਦੇ ਵਿੱਚ ਵੈਸੀ ਗੱਲ ਸ਼ੁਰੂ ਹੋ ਜਾਂਦੀ ਹੈ, ਕੋਈ ਸਰਕਾਰ ਕੋਈ ਗੱਲ ਨਹੀਂ ਕਰਦੀ ਹੈਗੀ, ਸਰਕਾਰ ਹੀ ਹੈ ਜਿਹੜਾ ਮੰਨ ਲਓ ਇੰਡੀਆ ਜਿਹੜੀ ਸਾਡੀ ਸਰਕਾਰ ਵੀ ਇਹ ਵੀ ਚਾਹੁੰਦੀ ਹੈ ਵੀ ਤੁਸੀਂ ਆਪਣੇ ਗੁਰੂ ਧਰਮ ਜਾਓ, ਦਰਸ਼ਨ ਕਰੋ, ਹੋ ਕੇ ਆਓ ਉੱਥੋਂ। ਸਾਡੀ ਸਰਕਾਰ ਨੇ ਕਿੱਡਾ ਵਧੀਆ ਕੰਮ ਕੀਤਾ, ਤੁਹਾਡੀ ਸਰਕਾਰ ਨੇ ਮਿਲ ਕੇ ਜਿਹੜਾ ਕਰਤਾਰਪੁਰ ਸਾਹਿਬ ਸ਼ੁਰੂ ਕੀਤਾ। ਮੰਨ ਲਓ ਇੱਕ ਸਰਕਾਰ ਨਾ ਕਰਦੀ, ਮਕਬੂਲ ਹੋ ਜਾਣਾ ਸੀ ਕਰਤਾਰਪੁਰ ਸਾਹਿਬ ਜਾਂ ਇੱਥੇ ਆਣਾ? ਬਿਲਕੁਲ ਨਹੀਂ ਹੋਣਾ ਸੀਗਾ। ਇਹ ਦੋਨੋਂ ਸਰਕਾਰਾਂ ਦੀ ਪਹਿਲ ਕਦਮੀ ਹੈ, ਦੋਨੋਂ ਸਰਕਾਰਾਂ ਦਾ ਸ਼ੁਕਰੀਆ ਅਦਾ ਕਰਦੇ ਆ, ਸਾਡੀ ਜਿਹੜੀ ਭਾਰਤ ਸਰਕਾਰ ਹੈ ਤੇ ਪਾਕਿਸਤਾਨ ਸਰਕਾਰ ਹੈ ਤੁਹਾਡੀ ਵਾਲੀ, ਕਿ ਇਹਨਾਂ ਦੀ ਜਿਹੜੀ ਪਹਿਲ ਕਦਮੀ ਕਰਕੇ ਹੀ ਅਸੀਂ ਆ ਜਾ ਰਹੇ ਹਾਂ ਜੀ। ਇਹੋ ਜਿਹਾ ਕੁਝ ਨਹੀਂ ਹੈਗਾ, ਤੇ ਲੋਕਾਂ ਦੇ ਵਿੱਚ ਗੱਲਾਂ ਬਣ ਜਾਂਦੀਆਂ ਹੁੰਦੀਆਂ ਨੇ, ਉਹੀ ਹੈ, ਇੰਨੀ ਕੀ ਗੱਲ ਹੀ ਹੈ। ਅੱਛਾ ਮਨਦੀਪ ਭਾਈ ਜੀ, ਤੁਸੀਂ ਉਧਰੋਂ ਆਏ ਹੋ, ਤੁਸੀਂ ਪਹਿਲੀ ਦਫਾ ਕਹਿ ਰਹੇ ਕਿ ਆ ਰਹੇ, ਹਾਂਜੀ ਹਾਂਜੀ, ਤੇ ਤੁਹਾਡੇ ਵਿਚਾਰ ਕੋਈ ਦੇਣ ਦੇ ਵਿੱਚ ਹੋਏਗਾ ਕਿ ਪਤਾ ਕਿਵੇਂ ਦਾ ਮਿਲਣਾ ਹੈ, ਫਿਰ ਹੁਣ ਇਸ ਟਾਈਮ ਤੁਹਾਡਾ ਕਿਵੇਂ ਦਾ ਦੇਣ ਬਣਿਆ ਹੁਣ? ਨਹੀਂ ਮੈਨੂੰ ਪਤਾ ਸੀ ਇੱਥੇ ਨਜ਼ਾਰਾ ਹੀ ਹੈ, ਮਾਹੌਲ ਬੜਾ ਵਧੀਆ ਹੈਗਾ, ਇੱਥੇ ਲੋਕ ਬਹੁਤ ਪਿਆਰ ਕਰਦੇ ਹੈਗੇ ਨੇ। ਮੈਂ ਕਰਤਾਰਪੁਰ ਸਾਹਿਬ ਗਿਆ ਸੀ, ਆਪਣੇ ਥੋੜਾ ਐਕਸਪੀਰੀਅੰਸ ਉੱਥੇ ਵੀ ਜਾ ਕੇ ਹੋਇਆ ਸੀ। ਹਾਂ ਕੋਰੀਡੋਰ ਆਇਆ ਸੀਗਾ ਪਿਛਲੇ ਸਾਲ, ਮੈਂ ਤੇ ਸੰਦੀਪ ਨਾਲ ਬੈਠੇ ਨੇ, ਮੇਰੇ ਤੋਂ ਬਾਅਦ ਤੁਹਾਡੇ ਨਾਲ ਉਹ ਗੱਲ ਕਰਨਗੇ। ਤੇ ਉਹ ਐਵੇਂ ਹੈ ਕਿ ਜੀ ਸਾਨੂੰ ਪਤਾ ਹੀ ਹੈ, ਸਾਡੇ ਜਿਹੜੇ ਨਾਲ ਜਾਂਦੇ ਨੇ ਸਾਡੇ ਹੋਰ ਭੈਣ ਭਰਾ, ਸਾਡੇ ਉੱਥੇ ਬੜੇ ਦੋਸਤ ਮਿੱਤਰ ਇੱਥੇ ਆਏ ਨੇ, ਉਹ ਦੱਸਦੇ ਉਹਨਾਂ ਤੋਂ ਗੱਲਾਂ ਸੁਣਦੇ ਆ ਵੀ ਯਾਰ ਬੜਾ ਮੁਹੱਬਤ ਮਿਲਦੀ ਹੈ, ਬੜਾ ਪਿਆਰ ਮਿਲਦਾ ਹੈਗਾ। ਤੇ ਮੇਰੇ ਮਨ 'ਚ ਕੋਈ ਡਾਊਟ ਨਹੀਂ ਸੀਗਾ ਇੱਥੇ ਕੀ ਹੋਇਆ ਕੀ ਨਹੀਂ ਹੋਇਆ, ਮੈਨੂੰ ਪਤਾ ਤਾਂ ਮੁਹੱਬਤ ਹੀ ਮਿਲਣੀ ਹੈ। ਅਸੀਂ ਹੁਣ ਇਹ ਵੇਖ ਰਹੇ ਕਿ ਮੁਹੱਬਤ ਸਾਨੂੰ ਕਿੰਨੀ ਜ਼ਿਆਦਾ ਹੋਰ ਮਿਲੇਗੀ, ਇੱਕ ਅੰਤ ਨਹੀਂ ਨਾ ਹੁੰਦਾ ਮੁਹੱਬਤ ਦਾ, ਉਹ ਅੰਤ ਹੀ ਨਹੀਂ ਹੈਗਾ ਮੁਹੱਬਤ ਦਾ, ਪਿਆਰ ਮਿਲਣਾ ਹੀ ਸਾਨੂੰ ਪਤਾ ਤਾਂ ਪਿਆਰ ਮਿਲਣਾ, ਇਹ ਤਾਂ ਹੀ ਆਨੇ ਇੱਥੇ। ਮੇਰੇ ਲੱਗਦੇ ਰਹਿਣਗੇ ਭਾਈ, ਮੈਂ ਪਰਮਾਤਮਾ ਇਨਸ਼ਾਅੱਲਾ ਮਿਹਰ ਹੋਏ ਅਸੀਂ ਤੇ ਜੀ ਆਂਦੀ ਰਵਾਂਗੇ, ਅਸੀਂ ਤੇ ਸੋਚਾਂਗੇ ਅਸੀਂ ਤੇ ਜਦੋਂ ਸਾਨੂੰ ਗੁਰੂ ਸਾਹਿਬ ਦਾ ਹੁਕਮ ਹੋਇਆ ਅਸੀਂ ਉਹ ਆਂਦੇ ਰਵਾਂਗੇ। ਗੁਰੂ ਸਾਹਿਬ ਦਾ ਆਇਤ ਕੀ ਹੁਕਮ ਹੋਣਾ ਸੀ ਅਸੀਂ ਆ ਕੇ। ਅੱਛਾ ਆਖਰ ਬਸ ਮੈਨੂੰ ਇਹ ਥੋੜਾ ਸਾਨੂੰ ਦੱਸੋ ਕਿ ਤੁਸੀਂ ਆਪਣੇ ਜਿਹੜੇ ਤੁਹਾਡੀ ਨਵੀਂ ਜਨਰੇਸ਼ਨ ਹੈ, ਨਵੇਂ ਨੌਜਵਾਨ ਨੇ ਇੰਡੀਆ ਦੇ ਚੜ੍ਹਦੇ ਪੰਜਾਬ ਵਾਲੇ, ਉਹਨਾਂ ਨੂੰ ਪੈਗਾਮ ਦੇਣਾ ਚਾਹੋ, ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ? ਚੜ੍ਹਦੇ ਪੰਜਾਬ ਵਾਲਿਆਂ ਨੂੰ ਦੇ ਮਨ ਦੇ ਵਿੱਚ ਮਤ ਇਹੀ ਹੈ ਵੀ ਜੇ ਤੁਹਾਨੂੰ ਇਹੀ ਲੱਗਦਾ ਹੈ ਕਿ ਇੱਥੇ ਆ ਕੇ ਕਿਵੇਂ ਦਾ ਮਾਹੌਲ ਹੈ ਕਿਵੇਂ ਦਾ ਨਹੀਂ, ਮੈਂ ਤਾਂ ਦੱਸਣਾ ਬੜਾ ਸੋਹਣਾ ਮਾਹੌਲ ਹੈ, ਬੜਾ ਚੰਗਾ ਹੈ, ਲੋਕ ਬਹੁਤ ਪਿਆਰ ਕਰਦੇ ਨੇ ਇੱਥੇ। ਸਾਡੇ ਗੁਰੂ ਸਾਹਿਬ ਦਾ ਜਨਮ ਸਥਾਨ ਹੈ, ਬੜੇ ਗੁਰਦੁਆਰਾ ਨੇ ਇੱਥੇ। ਲਾਹੌਰ ਹੈ ਜਿਹੜਾ ਆਪਣੇ ਆਪ 'ਚ ਹੀ ਬੜਾ ਮਸ਼ਹੂਰ ਹੈ, ਜਿਹੜੇ ਕਹਿੰਦੇ ਲਾਹੌਰ ਜਿਹੜਾ ਗਿਆਨੀ ਜੰਮਿਆ ਨਹੀਂ ਹੈਗਾ। ਲਾਹੌਰ ਨੇ ਵੇਖਿਆ ਜੰਮੇ, ਹਾਂ, ਤੇ ਮਤਲਬ ਮੈਨੂੰ ਇਹ ਲੱਗਦਾ ਸੀ 3-4 ਦਿਨ 'ਚ ਜੰਮ ਜਾਵਾਂਗੇ, ਤੇ ਤੁਸੀਂ ਜੇ ਜੰਮਣਾ ਹੈ ਤਾਂ ਤੁਹਾਨੂੰ ਇੱਥੇ ਆਉਣਾ ਪਏਗਾ। ਇਹ ਵਡੇਰੇ ਦਾ ਕਹਾਵਤ ਬਣੀ, ਭਾਵੇਂ ਚੜ੍ਹਦੇ ਭਾਵੇਂ ਕਿਤੇ ਵੀ। ਇਹ ਸੱਚ ਹੈ ਜੀ, ਵਡੇਰੇ ਦੀ ਕਹਾਵਤ ਕਾਹਨੂੰ ਹੈਗੀ, ਸੱਚ ਹੈ। ਜੇ ਅਸੀਂ ਹੋਰ ਬੜੀਆਂ ਸਾਡੇ ਹਿੰਦੁਸਤਾਨ 'ਚ ਬੜੀਆਂ ਉਦਾਹਰਨਾਂ ਹੈਗੀਆਂ ਨੇ, ਫਲਾਣੀ ਜਗ੍ਹਾ ਦੀਆਂ, ਟਿਕਣੀ ਜੀ ਦੀਆਂ, ਹਨਾ, ਗੰਗਾ ਜੀ ਦੀਆਂ ਜਾਂ ਬਨਾਰਸ ਦੀਆਂ, ਬੜੇ ਸਾਡੇ ਉਦਾਹਰਨਾਂ ਨੇ ਉੱਥੇ। ਇੱਧਰ ਪਾਕਿਸਤਾਨ ਦੀ ਮਸ਼ਹੂਰ ਜਿਹੜੀ ਉਦਾਹਰਨ ਹੈਗੀ ਆ ਲਾਹੌਰ ਜਿਹੜਾ ਆਇਆ ਇਹਨੂੰ ਜੰਮਿਆ ਨਹੀਂ, ਇਹ ਸੱਚ ਹੈ ਗੱਲ। ਤੇ ਮੈਂ ਤਾਂ ਕਹਿੰਦਾ ਮੈਂ ਬਈ ਜਿੰਨੇ ਜੰਮਣਾ ਤੁਹਾਨੂੰ ਇੱਥੇ ਆਉਣਾ ਪਊਗਾ, ਨਹੀਂ ਤਾਂ ਸਮਝੋ ਤੁਸੀਂ ਜੰਮੇ ਉਮੇ ਕੋਈ ਨਹੀਂ ਹੈਗੇ। ਅੱਛਾ ਲਾਹੌਰ ਦੇ ਵਿੱਚ ਤੁਹਾਡੇ ਮਨ 'ਚ ਕੀ ਵੇਖਣਾ ਚਾਹੁੰਦੇ ਲਾਹੌਰ? ਵੀ ਇਹ ਬੜਾ ਮਾਰਕੀਟ ਸੁਣੀ ਹੈ, ਫੂਡ ਸਟਰੀਟ ਸੁਣੀ ਹੈ, ਲਿਬਰਟੀ ਚੌਂਕ ਸੁਣਿਆ ਹੈਗਾ, ਬੜਾ ਖੂਬਸੂਰਤ ਹੈਗਾ। ਪੰਜਾਬ ਯੂਨੀਵਰਸਿਟੀ ਹੈਗੀ ਹੈ, ਉਹ ਵੀ ਇੱਥੇ ਦੀ ਐਜੂਕੇਸ਼ਨ ਕਿਵੇਂ ਹੈ, ਕਿਵੇਂ ਕਰਦੇ ਹੈਗੇ ਨੇ ਨਾ ਪੰਜਾਬ, ਕਿਉਂਕਿ ਪਹਿਲੇ ਪੰਜਾਬ ਯੂਨੀਵਰਸਿਟੀ ਸੀ, ਬਾਅਦ 'ਚ ਚੰਡੀਗੜ੍ਹ ਬਣੀ ਹੈ। ਉਹ ਵੇਖਣਾ ਚਾਹਾਂਗੇ। ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਹੈਗਾ, ਮਿਊਜ਼ੀਅਮ ਹੈਗਾ, ਕੋਸ਼ਿਸ਼ ਕਰਾਂਗੇ ਜਿੰਨੇ ਘੱਟ ਸਮੇਂ 'ਚ ਵੱਧ ਤੋਂ ਵੱਧ ਦੇਖਿਆ ਗਿਆ ਤੇ ਉਹ ਵੇਖਾਂਗੇ, ਜ਼ਰੂਰ ਵੇਖਾਂਗੇ ਜੀ। ਬੜੀ ਮਿਹਰਬਾਨੀ ਜੀ।